अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो एस अहमद पंजाबी जे अजे तक तुसीं इस चैनल ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਤੇ ਮੈਨੂੰ ਤਲਾਸ਼ ਆ ਉਹਨਾਂ ਲੋਕਾਂ ਦੀ ਜਿਹੜੇ ਆਂਦੇ ਆ ਵੀਲੌਗ 'ਚ ਓਪਨ ਕਰਦੇ ਆ ਤੇ 20-25 ਸਕਿੰਟਾਂ 'ਚ ਬੰਦ ਕਰਕੇ ਦੌੜ ਜਾਂਦੇ ਉਹ ਭਈਆ ਕੌਣ ਬੇਗੈਰਤ ਦੇ ਬੱਚੇ ਆ ਭਈਆ ਆ ਕੌਣ ਹੋਏ ਇੰਨੀ ਦੇਰ 'ਚ ਅੱਗੇ ਐਡ ਚੱਲ ਰਹੇ ਹੁੰਦੇ ਉਹੀ ਦੇਖ ਕੇ ਬੰਦ ਕਰਕੇ ਦੌੜ ਜਾਂਦੇ ਆ ਕੌਣ ਲੋਕ ਨੇ ਬੇਸ਼ਰਮ ਜਿਹੜੇ ਨੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਉਹ ਬਈ ਆ ਮੈਨੂੰ ਲੱਗਦਾ ਕੰਪਨੀ ਦੇ ਲੋਕ ਨੇ ਜਿਨ੍ਹਾਂ ਦਾ ਕੰਮ ਹੀ ਇਹੀ ਆ ਕਿ ਐਂ ਜਾਂਦੇ ਐਂ ਠੱਕ ਕਰਕੇ ਖੋਲ ਕੇ ਨਿਕਲ ਉਹ ਬਈ ਬੰਦਾ ਜਾਂਦਾ ਦੇਖਦਾ ਵੀ ਕਿ ਬਾਬਾ ਜੀ ਅੰਦਰ ਕੀ ਗੱਲ ਕਰ ਰਿਹਾ ਇਹ ਮਤਲਬ ਚਲੋ ਮੈਂ ਕੀ ਗੱਲ ਕਰ ਰਿਹਾ ਵਾਂ ਤੇ ਜੇ ਕੋਈ ਗੱਲ ਪਸੰਦ ਆਉਂਦੀ ਕੋਈ ਸਮਝ ਆਉਂਦੀ ਕਿ ਸਬਸਕ੍ਰਾਈਬ ਕਰਦੇ ਨੇ ਲਾਈਕ ਕਰਦੇ ਨੇ ਕਮੈਂਟ ਠੋਕਦੇ ਨੇ ਹੈ ਜੀ ਤੇ ਜੇ ਪਸੰਦ ਨਹੀਂ ਆਉਂਦੀ ਕੋਈ ਗੱਲ ਉਹ ਕਹਿੰਦੇ ਨਹੀਂ ਯਾਰ ਸਾਡੇ ਟਾਈਪ ਦੀ ਗੱਲ ਨਹੀਂ ਬੰਦਾ ਬੰਦ ਕਰਦਾ ਬੰਦਾ ਫਿਰ ਮੁੜ ਕੇ ਕਦੇ ਖੋਲ੍ਹਦਾ ਹੀ ਨਹੀਂ लेकिन हाँ ऐसे दगड़ 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 ते दगड़ में हाँ बंदा पूछे आप बगैरती बेशर्मी ना करो तो की हर्जा लेकिन इन्होंने इसे काम वास्ते रखा होया कंपनी ने हैं जी क्या चैनल वड़ते हैं और कल मैंने मैसेज भी अपना मैसेज की कमेंट्स लोग दसते हैं आके मैसेज भी करते हैं कि भाई चैनल नज़र ही नहीं आ रहा अजे नज़र आता तो कितने कितने नज़र आता कितने नहीं आता इदा का पता नहीं की इन्होंने सिस्टम किया चलो खैर ये अपना काम करी जान असी जनाब अपना इन्हों की छतरोल करी जावांगे तो दूजी गल जी जनाब ਉਹ ਬਲਕਿ ਮੈਂ ਪਹਿਲੀ ਗੱਲ ਮੈਂ ਇਹੀ ਕਰਨੀ ਸੀਗੀ ਕਿ ਦੇਖੋ ਇਮਰਾਨ ਅਹਿਮਦ ਖਾਨ ਨਿਆਜ਼ੀ ਹਬਸੇ ਬੇਜਾ 'ਚ ਰੱਖਿਆ ਹੋਇਆ ਹਾਂਜੀ ਉਹਨੂੰ ਕੈਦੇ ਤਨਹਾਈ 'ਚ ਰੱਖਿਆ ਹੋਇਆ ਅੱਜ ਦੇਖੋ ਮਹੀਨੇ ਤੋਂ ਜ਼ਿਆਦਾ ਹੋ ਗਏ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਔਰ ਠੰਡ ਮਾਹੌਲ ਹੈ ਪੂਰੀ ਪਾਰਟੀ ਦੇ ਵਿੱਚ ਕਿਸੇ ਨੂੰ ਕੋਈ ਫਿਕਰ ਨਹੀਂ ਸਿਵਾਏ ਭੈਣਾਂ ਤੋਂ ਭੈਣਾਂ ਤਾਂ ਪਾਰਟੀ 'ਚ ਹੈ ਹੀ ਨਹੀਂ ਠੀਕ ਆ ਉਹ ਆਉਂਦੀਆਂ ਅਡਿਆਲਾ ਦੇ ਬਾਹਰ ਬਹਿੰਦੀਆਂ ਸਾਨੂੰ ਉੱਥੋਂ ਪਤਾ ਲੱਗਦਾ ਕਿ ਦੇਖੋ ਯਾਰ ਆ ਜ਼ੁਲਮ ਆ ਜਬਰ ਆ ਦੇਖੋ ਕਿਤਨਾ ਮਹੀਨੇ ਹੋ ਗਏ ਹਾਂਜੀ ਮਹੀਨੇ ਤੋਂ ਜ਼ਿਆਦਾ ਤੇ ਉਹ ਮਿਲਣ ਨਹੀਂ ਦਿੱਤਾ ਜਾ ਰਿਹਾ ਹੁਣ ਸਾਨੂੰ ਪਤਾ ਹੀ ਨਹੀਂ ਮੁਰਸ਼ਦ ਦੀ ਅੰਦਰ ਹਾਲਤ ਕੀ ਹੈ ਉਹ ਠੀਕ ਹੈ ਉਹ ਕਿਸ ਤਰ੍ਹਾਂ ਹੈ ਕਿ ਬਿਲਕੁਲ ਕੋਈ ਖਬਰ ਨਹੀਂ ਆਉਣ ਦਿੱਤੀ ਜਾ ਰਹੀ ਔਰ ਇਹ ਬੇਸ਼ਰਮੀ ਬੇਗੈਰਤੀ ਠਿਠਾਈ ਇਹਨਾਂ ਦੀ ਇਹੋ ਜਿਹੀ ਹੈ ਕਿ ਇਹ ਜਿਹੜਾ ਨਾ ਕਹਿੰਦੇ ਨੇ ਜੀ ਆ ਝੂਠੇ ਵਾਅਦੇ ਕਰਦੇ ਰਹਿੰਦੇ ਜੀ ਅਗਲੇ ਹਫ਼ਤੇ ਮਰਾ ਦੇਂਗੇ ਅਗਲੇ ਸਭ ਡਰਾਮਾ ਝੂਠ ਬੇਗੈਰਤੀ ਬੇਸ਼ਰਮੀ ਕਿਉਂਕਿ ਇਹਨਾਂ ਨੂੰ ਵੀ ਪਤਾ ਕਿ ਬਈ ਇੱਥੇ ਇhtਜਾਜ ਜਿਹੜਾ ਕਰਦੇ ਆ ਚੰਦ ਲੋਕ ਚੰਦ ਕਾਰਕੁਨ ਆ ਭੈਣਾਂ ਆ ਕੇ ਉਹਨਾਂ ਨੂੰ ਜਿਹਨਾਂ ਨੂੰ ਫਿਕਰ ਆ ਉਹ ਉੱਥੇ ਪਹੁੰਚਦੇ ਬਾਕੀ ਪੂਰੀ ਪਾਰਟੀ ਗਾਇਬ ਆ ਬਈ ਜੋ ਉੱਥੇ ਪਹੁੰਚੇ ਕਰਾਚੀ ਦੇ ਵਿੱਚ ਲੋਕੀ ਜੋ ਉੱਥੇ ਹੋਇਆ ਇਤਨਾ ਵੱਡਾ ਜੰਮੇ ਗਫੀਰ ਜਲਸਾ ਔਰ ਬਈ ਆ ਉੱਥੇ ਵੀ ਲੀਡਰ ਬਈ ਇੱਥੇ ਕਿਉਂ ਨਹੀਂ ਆਉਂਦੇ ਤੁਸੀਂ ਅਡਿਆਲਾ ਦੇ ਬਾਹਰ ਉਹ ਬਈ ਜਿਹਦੇ ਨਾਂ 'ਤੇ ਤੁਸੀਂ ਵੋਟ ਲੈ ਕੇ ਅਤੇ ਅਸੈਂਬਲੀਆਂ 'ਚ ਪਹੁੰਚੇ ਹੋਏ ਹੋ ਬਈ ਉਹਦੇ ਨਾਂ 'ਤੇ ਵੋਟ ਲੈ ਉਹਦੇ ਅਡਿਆਲਾ ਦੇ ਬਾਹਰ ਕਿਉਂ ਨਹੀਂ ਜਾਂਦੇ ਜਿੱਥੇ ਉਹ ਕੈਦ ਆ ਬਈ ਇਹ ਇੱਕ ਨੋਰਮਲਾਈਜ਼ ਕਰ ਦਿੱਤਾ ਇਹਨਾਂ ਨੇ ਕਿ ਭਈ ਇਹ ਨੋਰਮਲ ਗੱਲ ਹੋ ਗਈ ਜੀ ਹੁਣ ਕਿ ਦੇਖੋ ਜੀ ਇਮਰਾਨ ਖਾਨ ਦੀ ਜਿਹੜਾ ਨਾ ਤੁਸੀਂ ਭੁੱਲ ਹੀ ਜਾਓ ਕੋਈ ਮੁਲਾਕਾਤ ਨਹੀਂ ਕੋਈ ਕੁਛ ਨਹੀਂ ਇੱਦਾਂ ਸਮਝੋ ਕਿ ਇਮਰਾਨ ਖਾਨ ਹੈ ਹੀ ਨਹੀਂ ਸਮਝ ਲਿਓ ਤੁਹਾਨੂੰ ਕੀ ਤਿਆਰੀ ਕਰਵਾ ਰਹੇ ਨੇ ਇਹ ਬੇਗੈਰਤੀ ਬੇਸ਼ਰਮੀ ਔਰ ਇਹ ਜਿਹੜਾ ਜਿਹਦੇ ਹੁਕਮ 'ਤੇ ਹੋ ਰਿਹਾ ਸਾਨੂੰ ਸਾਰੇ ਪਤਾ ਕਿਹੜਾ ਫਰਦੇ ਵਾਹਿਦ ਕਿਹੜਾ ਜਿਹੜੇ ਬੰਦੂਕ ਦੇ ਜ਼ੋਰ 'ਤੇ ਇਮਰਾਨ ਖਾਨ ਨੂੰ ਆ ਬੇਗੁਨਾਹ ਤੌਰ 'ਤੇ ਜੇਲ੍ਹ 'ਚ ਰੱਖਿਆ ਇਹ ਉਹੀ ਫਰਦੇ ਵਾਹਿਦ ਆ ਜਿਹਨੇ ਪੂਰੀ ਕੌਮ ਨੂੰ ਬੰਦੂਕ ਦੇ ਜ਼ੋਰ 'ਤੇ ਤੁੰਨਿਆ ਪਿਆ ਜਿਹਨੇ ਦਿਨ ਦਿਹਾੜੇ ਆ ਕੌਮ ਦਾ ਮੈਂਡੇਟ ਲੁੱਟਿਆ ਚੋਰੀ ਕੀਤਾ ਆ ਜਿਹਨੇ ਅਦਾਲਤਾਂ 'ਤੇ ਸ਼ਬ ਖੂਨ ਮਾਰਿਆ ਆਪਣੇ ਟੱਟੂ ਜੱਜ ਲਿਆ ਕੇ ਬਿਠਾ ਪੂਰਾ ਸਿਸਟਮ ਯਰਗਮਾਲ ਬਣਾ ਲਿਆ ਬੰਦੂਕ ਦੇ ਜ਼ੋਰ 'ਤੇ ਕੋਈ ਨਹੀਂ ਉਹਨੂੰ ਰੋਕਣ ਵਾਲਾ ਟੋਕਣ ਵਾਲਾ ਉਹ ਖੜਾ ਵਾ ਔਰ ਆ ਜਿਹੜੀ ਪਾਰਟੀ ਆ ਖਾਨ ਦੀ ਜਿਹੜੇ ਜਿੱਤੇ ਇਹਨਾਂ ਨੂੰ ਵੀ ਬਗੈਰਤਾਂ ਨੂੰ ਬੇਸ਼ਰਮਾਂ ਨੂੰ ਪੁੱਛਿਆ ਕੋਈ ਇਹ ਕਹਿੰਦੇ ਜੀ ਆ ਪਬਲਿਕ ਨਹੀਂ ਉਹ ਪਬਲਿਕ ਨੇ ਤੁਸੀਂ ਕੱਢਣਾ ਕਿੰਨੇ ਕੱਢਣਾ ਪਬਲਿਕ ਆਪ ਹੀ ਕਦੇ ਨਹੀਂ ਆਉਂਦੀ ਪਬਲਿਕ ਨੂੰ ਤੁਸੀਂ ਜਿੰਨੇ ਵੀ MNA MP ਜਿੰਨੇ ਵੀ ਇਲੈਕਸ਼ਨ ਲੜੇ ਆ ਜਿਨ੍ਹਾਂ ਦੇ ਟਿਕਟ ਹੋਲਡਰਸ ਆ ਯਕੀਨ ਕਰੋ ਕੱਲ੍ਹ ਇਲੈਕਸ਼ਨ ਦੀ ਡੇਟ ਅਨਾਊਂਸ ਹੋ ਜਾਏ ਨਾ ਤੁਸੀਂ ਦੇਖਣਾ ਆਪਣੀਆਂ ਟੀਮਾਂ ਬਣਾਉਂਦੇ ਆ ਟੀਮਾਂ ਬਣਾ ਕੇ ਗਲੀ ਮੁਹੱਲੇ ਜਿਹੜਾ ਨਾ 100 ਇੱਧਰ ਜਾ ਰਿਹਾ 200 ਕਾਰਕੁਨ ਉੱਧਰ ਜਾ ਰਿਹਾ ਉਹ ਜੀ ਰੈਲੀਆਂ ਹੋ ਰਹੀਆਂ ਇਹਨਾਂ ਸਾਰੇ ਨੇ ਇੱਦਾਂ ਕਰਨੇ ਲੇਕਿਨ ਜਦੋਂ ਮਾਮਲਾ ਆਉਂਦਾ ਹੈ ਇਮਰਾਨ ਖਾਨ ਦੀ ਰਿਹਾਈ ਦਾ ਜਦੋਂ ਮਾਮਲਾ ਆਉਂਦਾ ਹੈ ਕਿ ਵੀ ਇਮਰਾਨ ਖਾਨ ਦੀ ਮੁਲਾਕਾਤ ਦਾ ਇਹ ਬੇਗੈਰਤ ਬੇਸ਼ਰਮ ਆਉਂਦੇ ਨਹੀਂ ਬਿਲਕੁਲ ਸੁੱਤੇ ਸੌ ਗਏ ਇਹਨਾਂ ਨੇ ਸੌਦਾ ਕਰਤਾ ਇਹਨਾਂ ਨੇ ਵੇਚ ਦਿੱਤਾ ਖਾਨ ਇਹਨਾਂ ਬਗੈਰਤਾਂ ਬੇਸ਼ਰਮ ਜਿਹੜੇ ਲੋਕ ਨੇ ਇਹ ਜਿਹੜੇ ਪਾਰਲੀਮੈਂਟਾਂ 'ਚ ਬੈਠੇ ਨੇ ਅਹੁਦੇ ਲੈ ਕੇ ਬੈਠੇ ਨੇ ਇਹਨਾਂ ਬੇਸ਼ਰਮਾਂ ਨੂੰ ਜਦ ਤੱਕ ਅਸੀਂ ਐਕਸਪੋਜ਼ ਨਹੀਂ ਨਾ ਕਰਦੇ ਯਕੀਨ ਕਰੋ ਨਾ ਖਾਨ ਰਿਹਾ ਹੋਣ ਲੱਗਾ ਨਾ ਖਾਨ ਨਾਲ ਉਹਨਾਂ ਨੇ ਮੁਲਾਕਾਤ ਕਰਨ ਦੇਣੀ ਕਿਉਂਕਿ ਇੱਥੇ ਤਾਂ ਜੰਗਲ ਦਾ ਰਾਜ ਉਹਨਾਂ ਨੂੰ ਕਰਨਲ ਨੇ ਕਿਹਾ ਹੋਇਆ ਕਿ ਵੀ ਅਡਿਆਲਾ ਵਾਲੇ ਪੈਸੇ ਨਹੀਂ ਆਉਣੇ ਇੱਧਰ ਜਾਓ ਹਾਂ ਕਰਾਚੀ ਜਾਓ ਇੱਧਰ ਜਾਓ ਮੁਲਤਾਨ ਜਾਓ ਫਲਾਣੇ 'ਚ ਹਰ ਜਗ੍ਹਾ ਜਾਓ ਲੇਕਿਨ ਇੱਥੇ ਬਈ ਸੁਹੇਲ ਅਫਰੀਦੀ ਕਰਾਚੀ ਗਿਆ ਬਹੁਤ ਅੱਛਾ ਕੀਤਾ ਬੜਾ ਜ਼ਬਰਦਸਤ ਹੋਇਆ ਅਸੀਂ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਬਈ ਉੱਥੇ ਆਓ ਨਾ ਕਿਉਂ ਨਹੀਂ ਆਉਂਦਾ ਉੱਥੇ ਮੰਗਲ ਵਾਲੇ ਦਿਨ ਉੱਥੇ ਆ ਕੇ ਜਿਹੜਾ ਨਾ ਉਹ ਇhtਜਾਜ ਦੇ ਵਿੱਚ ਕਿਉਂ ਨਹੀਂ ਬਹਿੰਦਾ ਇੱਕ ਵਜ਼ੀਰ ਆਲਾ ਆ ਕੇ ਭੈਣਾਂ ਨਾਲ ਉੱਥੇ ਬੈਠੇ ਉਹਦੀ ਪੂਰੀ ਕੈਬਨਿਟ ਪੂਰੀ ਕਬੀਨਾ ਉੱਥੇ ਲਾਵੇ ਇਜਲਾਸ ਉੱਥੇ ਬੁਲਾਵੇ ਦੇਖੋ ਫਿਰ ਇੱਧਰ ਉੱਧਰ ਲੋਕ ਵੀ ਤੁਹਾਡੇ ਨਾਲ ਸ਼ਾਮਿਲ ਹੁੰਦੇ ਨੇ ਅਤੇ ਬਾਕੀ ਜਿਹੜੇ ਬੇਗੈਰਤ ਬੇਸ਼ਰਮ ਪੰਜਾਬ ਦੇ ਵਿੱਚ ਕਿਆਦਤ ਹੈ ਇਹਨਾਂ ਦੀ PTI ਦੀ
ਉਹ ਬਿਲਕੁਲ ਹੀ ਉਹਨੇ ਲਈ ਸਹੀ ਲਾ ਕੇ ਰੱਖ ਦਿੱਤੀ। ਉਹ ਤੇ ਲੱਗਦਾ ਮੈਨੂੰ ਉਹ ਇਮਰਾਨ ਖਾਨ ਨਾਲ ਵੀ ਦੁਸ਼ਮਣੀ ਹੈ, ਇਮਰਾਨ ਖਾਨ ਦੀਆਂ ਭੈਣਾਂ ਨਾਲ ਵੀ ਦੁਸ਼ਮਣੀ ਹੈ ਕਿ ਉਹ ਬੈਠੀਆਂ ਰਹਿਣ ਵਿਚਾਰੀਆਂ ਆਪਣੇ ਭਰਾ ਦੀ ਖਾਤਰ। ਸਾਨੂੰ ਕੋਈ ਨਹੀਂ, ਔਰ ਇਸ ਕੌਮ ਦਾ ਲੀਡਰ ਹੈ, ਇਸ ਕੌਮ ਦੀ ਖਾਤਰ ਉਹ ਜੇਲ੍ਹ ਦੇ ਵਿੱਚ ਹੈ। ਉਹ ਆਪਣੀ ਫੈਮਿਲੀ ਆਪਣੀਆਂ ਭੈਣਾਂ ਦੀ ਖਾਤਰ ਜੇਲ੍ਹ 'ਚ ਨਹੀਂ ਗਾ, ਉਹ ਇਸ ਕੌਮ ਵਾਸਤੇ ਜੇਲ੍ਹ 'ਚ ਬੈਠਾ। ਲੇਕਿਨ ਕਿਸੇ ਨੂੰ ਕੋਈ ਪਰਵਾਹ ਨਹੀਂ, ਕੋਈ ਸ਼ਰਮ ਹਯਾ ਨਹੀਂ ਕਿ ਕਿੰਨੀ ਦੇਰ ਹੋ ਗਈ ਕੈਦੀ ਤਨਖਾਹੀ 'ਚ ਰੱਖਿਆ, ਕੋਈ ਖਬਰ ਨਹੀਂ ਉਹਦੀ। ਇਹ ਲਾਜ਼ਮੀ ਹਰ ਵੀਲੌਗ ਦੇ ਸ਼ੁਰੂ ਹੋਣ 'ਤੇ ਨਾ ਹੁਣ ਮੈਂ ਡੇਲੀ ਜਿਹੜਾ ਨਾ ਯਾਦ ਕਰਵਾਇਆ ਕਰਨਾ ਕਿ ਵੀ ਇਮਰਾਨ ਖਾਨ ਕੈਦੇ ਤਨਖਾਹੀ 'ਚ ਜ਼ੁਲਮ ਬਰਦਾਸ਼ਤ ਕਰ ਰਿਹਾ ਇਸ ਕੌਮ ਦੀ ਵਜ੍ਹਾ ਤੋਂ, ਇਸ ਕੌਮ ਦੀ ਅੱਛੇ ਮੁਸਤਕਬਲ ਦੀ ਵਜ੍ਹਾ ਤੋਂ। ਲੇਕਿਨ ਇਹ ਕੌਮ ਕੀ ਭੁੱਲ ਗਈ ਹੈ ਕਿ ਉਹਦੀ ਪਾਰਟੀ ਵਾਲੇ ਭੁੱਲ ਗਏ ਨੇ। ਹਮੇਸ਼ਾ ਰੋਜ਼ ਯਾਦ ਦਿਲਾਇਆ ਕਰਨਾ। ਅਤੇ ਉਹਦੇ ਬਾਅਦ ਜਨਾਬ ਜਿਹੜੀ ਖਬਰ ਕੀ ਹੈ, ਤੁਸੀਂ ਕਹਿ ਲਓ ਕਿ ਅਫਸੋਸ ਹੀ ਆ ਕਰਨਾ। ਅਫਸੋਸ ਹੈ ਵਾ ਕਿ ਲਓ ਜੀ ਦੁਨੀਆ ਹੋਣ ਲੱਗੀ ਖਤਮ, ਕੰਮ ਮੁੱਕ ਗਿਆ ਦੁਨੀਆ ਦਾ। ਆਹ ਜੰਗਾਂ ਦਾ ਦੌਰ ਇੱਕ ਵਾਰੀ ਫੇਰ ਸ਼ੁਰੂ ਹੋ ਗਿਆ। ਤੁਸੀਂ ਕਹਿ ਲਓ ਕਿ ਚੰਦ ਦਿਨ ਤੁਸੀਂ ਜੋ ਵੀ ਯੈਸ਼ੀ ਕਰਨੀ ਕਰ ਲਓ, ਉਹਦੇ ਬਾਅਦ ਪਤਾ ਨਹੀਂ ਮੌਕਾ ਮਿਲੇ ਨਾ ਮਿਲੇ। ਹਾਂ, ਮੇਰਾ ਮਤਲਬ ਹੈ ਕਿ ਦੇਖ ਲਓ ਕੀ ਹੋਈ ਜਾ ਰਿਹਾ ਦੁਨੀਆ 'ਚ। ਟਰੰਪ ਜਿਹੜਾ ਉਹ ਆਇਆ ਸੀ ਬੇਗੈਰਤ ਬੇਸ਼ਰਮ ਆਦਮੀ, ਜੰਗਾਂ ਖਤਮ ਕਰ, ਐਡਾ ਵੱਡਾ ਦਗੜ ਦੱਲਾ ਬਣਾ, ਯਕੀਨ ਕਰੋ ਬਹੁਤ ਹੀ ਵੱਡਾ। ਮੈਨੂੰ ਕਈ ਵਾਰੀ ਆਪਣੇ 'ਤੇ ਵੀ ਸੋਚਦਾ ਕਿ ਯਾਰ ਇਸ ਬੇਗੈਰਤ ਜੋਕਰ, ਇਸ ਮੇਰਾ ਮਤਲਬ ਹੈ ਕਿ ਬਾਬਾ ਜੀ ਇਸ ਟਰੰਪ ਇਹਨੂੰ ਯਾਰ ਸਪੋਰਟ ਕੀਤਾ ਸਿਰਫ ਇਸ ਵਜ੍ਹਾ ਤੋਂ ਕਿ ਯਾਰ ਕਹਿੰਦਾ ਸੀ ਕਿ ਮੈਂ ਇਮਰਾਨ ਖਾਨ ਨੂੰ ਰਿਹਾ ਕਰਾਂ, ਮੈਂ ਜੀ ਜਮਹੂਰੀਅਤ ਜਿਹੜਾ ਨਾ ਹਰ ਪਾਸੇ ਦੁਨੀਆ 'ਚ ਲੈ ਕੇ ਆਵਾਂਗਾ, ਮੈਂ ਜੀ ਜੰਗਾਂ ਖਤਮ ਕਰਾਵਾਂ। ਬੜਾ ਵੱਡਾ ਬੇਗੈਰਤ, ਜੰਗਾਂ ਖਤਮ ਕੀ ਕਰਾਉਣੀਆਂ ਸੀ ਇਹਨੇ, ਤਾਂ ਜੰਗਾਂ ਛੇੜ ਦਿੱਤੀਆਂ। ਜਨਾਬ ਤੀਜੀ ਵੱਡੀ ਆਲਮੀ ਜੰਗ ਲੈ ਕੇ ਜਾ ਰਿਹਾ ਸਾਰੀ ਦੁਨੀਆ ਨੂੰ। ਔਰ ਖੜਾ ਹੋ ਕੇ ਇੱਦਾਂ ਯਕੀਨ ਕਰੋ ਉੱਥੇ ਤਰੀਆਂ ਲਾਂਦਾ। ਉਹ ਗ੍ਰੀਨਲੈਂਡ ਵਾਲੇ ਜਿਹੜੇ ਕਹਿੰਦੇ ਜੀ ਗ੍ਰੀਨਲੈਂਡ ਮੈਂ ਖਰੀਦ ਲੈਣਾ, ਪਤਾ ਨਹੀਂ ਇੰਨੇ ਪੈਸੇ ਪਰ ਫਰਦਨ ਮੈਂ ਦਿਆਂਗਾ ਉੱਥੇ, ਅਤੇ ਲਵੋ ਮੇਰੇ ਕੋਲ ਪੈਸੇ ਤੇ ਮੈਨੂੰ ਵੇਚ ਦਿਓ। ਉਹ ਹੱਸਦੇ ਉਹ ਕਹਿੰਦੇ ਯਾਰ ਸਾਡਾ ਮੁਲਕ ਹੈ ਯਾਰ, ਇਹ ਕੋਈ ਸੌਦਾ ਜਿਹੜਾ ਤੂੰ ਕਹਿੰਦਾ ਕਿ ਮੈਂ ਖਰੀਦਣਾ। ਮੈਂ ਉਹ ਕਹਿੰਦਾ ਵੀ ਮੈਂ ਖਰੀਦਣਾ, ਜਾਂ ਮੈਨੂੰ ਦੇ ਦਿਓ ਜਾਂ ਮੈਂ ਉਵੇਂ ਕਬਜ਼ਾ ਕਰ ਲਾਂ। ਤੀਜੀ ਆਪਸ਼ਨ ਹੀ ਨਹੀਂ ਤੁਹਾਡੇ। ਉਹ ਕਹਿੰਦਾ ਜੀ ਮੈਂ ਦੇ ਦੇ। ਉਹਦੇ ਬਾਅਦ ਉਹਨੇ ਦੇਖ ਕੇ ਦੱਸਿਆ ਉਹਨੇ ਉਹ ਆਪਣਾ ਜਿਹੜਾ ਉਹਨੇ ਉਹਦਾ ਸਦਰ ਚੁੱਕ ਕੇ ਲੈ ਗਿਆ, ਸਦਰ ਚੁੱਕ ਕੇ ਅਗਲਾ ਲੈ ਗਿਆ। ਉਹ ਕਹਿੰਦਾ ਜੀ ਇੱਦਾਂ ਹੀ ਮੈਂ ਤੁਹਾਡੇ ਵੀ ਚੁੱਕ ਕੇ ਲੈ ਜਾਵਾਂਗਾ। ਹਾਂ ਸਾਲ ਉਹ ਪੂਰੀ ਬਦਮਾਸ਼ੀ ਕਰ ਰਿਹਾ ਜਿੱਦਾਂ ਵੈਨਜ਼ੂਏਲਾ ਦਾ ਸਿਸਟਮ ਸੀਗਾ। ਅਤੇ ਉਹਦੇ ਬਾਅਦ ਜਨਾਬ ਉਹਦੀ ਬਦਮਾਸ਼ੀ ਜਿਹੜੀ ਹੈ ਉਹ ਤੁਸੀਂ ਦੇਖ ਲਓ। ਈਰਾਨ 'ਤੇ ਜਿਹੜਾ ਨਾ ਉਹ ਕਹਿੰਦਾ ਜੀ ਮੈਂ ਹੁਣ ਧਾਵਾ ਬੋਲਣ ਲੱਗਾ ਵਾਂ, ਔਰ ਉਹਦੀ ਪੂਰੀ ਤਿਆਰੀ ਆ ਪਿੱਛੇ ਨਿਤਨ ਹਰੋਨਜਾਦਾ ਜਿਹੜਾ ਯਾਰ ਇਹਨਾਂ ਨੂੰ ਇੱਦਾਂ ਦੇ ਲਫ਼ਜ਼ ਇਸਤੇਮਾਲ ਕੀਤੇ ਜਾ ਸਕਦੇ ਆ। ਹੋਰ ਮੈਨੂੰ ਨਹੀਂ ਸਮਝ ਆਉਂਦੀ ਹੋਰ ਕੀ ਅਸੀਂ ਇਸਤੇਮਾਲ ਕਰੀਏ। ਇਹ ਬਗੈਰਤੀ ਬੇਸ਼ਰਮੀ ਪੂਰੀ ਦੁਨੀਆ 'ਚ, ਜਿੱਦਾਂ ਦੇ ਸਾਡੇ ਮੁਲਕ 'ਚ ਬਗੈਰਤ ਬੇਸ਼ਰਮ ਬੈਠੇ ਹੋਏ ਆ, ਉੱਦਾਂ ਹੀ ਪੂਰੀ ਦੁਨੀਆ 'ਚ ਵੀ ਬੈਠੇ ਹੋਏ ਆ ਵੱਡੇ ਥਾਂ। ਜਿਹੜਾ ਤੁਸੀਂ ਵੱਡੇ ਬੰਦਾ ਕੋਈ ਚੁੱਕ ਲਓ ਉਹ ਵੱਡੇ ਤੋਂ ਵੱਡਾ ਬਗੈਰਤ ਬੇਸ਼ਰਮ ਸਾਬਤ ਹੋਇਆ। ਔਰ ਜਨਾਬ ਕਹਿੰਦੇ ਜੀ ਈਰਾਨ ਨੂੰ ਜਿਹੜਾ ਨਾ ਉਹ ਨਹੀਂ ਅਸੀਂ ਛੱਡਣਾ ਜਨਾਬ, ਉਹ ਤਿਆਰੀ ਕਰ ਰਿਹਾ ਬੇਸਾਂ ਬੂਸਾਂ ਜਿਹੜੀਆਂ ਨੇ ਨਾ ਉਹ ਸਾਰਾ ਕੁਝ ਜਿਹੜਾ ਨਾ ਉਹ ਕਹਿੰਦੇ ਜੀ ਹੁਣ ਹਮਲਾ ਹੀ ਹੋਊਗਾ ਹੁਣ ਜਿਹੜਾ। ਔਰ ਟਰੰਪ ਨੇ ਪੈਗਾਮ ਦਿੱਤਾ ਵਾ ਈਰਾਨ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਿਹਾ ਕਿ ਡਟ ਜਾਓ ਈਰਾਨੀ ਮੁਹਿੱਬੇ ਵਤਨ ਲੋਗੋ, ਡਟ ਜਾਓ, ਇਸ ਰਜੀਮ ਨੂੰ ਚੁੱਕ ਕੇ ਬਾਹਰ ਮਾਰੋ ਇਸ ਰਜੀਮ ਨੂੰ, ਕਿਉਂਕਿ ਬੇਬਸ ਹੋ ਗਿਆ ਨਾ ਹੁਣ। ਵੀ ਪਾਕਿਸਤਾਨ ਵਰਗਾ ਕੋਈ ਮੁਲਕ ਹੁੰਦਾ, ਇੱਥੇ ਕੋਈ ਲੂ ਵਰਗਾ ਇਹਨਾਂ ਦਾ ਡੋਨਲਡ ਲੂ ਵਰਗਾ ਕੋਈ ਸੈਕਟਰੀ ਨੂੰ ਕਹਿੰਦਾ ਚੱਲ ਵੀ ਫੋਨ ਮਾਰੋ, ਆਰਮੀ ਚੀਫ ਨੇ ਇੱਕ ਫੋਨ ਮਾਰਿਆ, ਹਾਂਜੀ ਇੱਕ ਲੈਟਰ ਲਿਖਿਆ ਉਹਨੇ ਕਿਹਾ ਜੀ ਚੁੱਕ ਕੇ ਰਜੀਮ ਚੇਂਜ ਕਰੋ, ਤਾਂ ਇੱਥੇ ਸਾਰੇ ਲੈਣ ਹਾਜ਼ਰ ਹੋਏ। ਹੁਣ ਈਰਾਨ ਦੇ ਵਿੱਚ ਤਾਂ ਹੋ ਨਹੀਂ ਸਕਦਾ, ਉਹ ਬੜੇ ਖੁਦਦਾਰ ਲੋਕ ਨੇ। ਇੱਥੇ ਤਾਂ ਸਾਰੇ ਮੁਲਾਜ਼ਮ ਨੇ ਬਗੈਰਤ ਦੇ ਬੱਚੇ। ਉਹ ਬਾਜਵਾ ਸਭ ਤੋਂ ਵੱਡਾ, ਮੇਰੇ ਮੂੰਹ 'ਚੋਂ ਕੁਛ ਹੋਰ ਨਿਕਲੇਗਾ ਕਸਮ ਵਾਲੀ ਉਹ ਐਡਾ ਕੋਈ ਵੱਡਾ ਬੜੇਲ ਸਾਬਤ ਹੋਇਆ। ਬੜੇਲ ਕਹਿੰਦੇ ਨੇ ਫਰਕ ਫੁੱਦੂ ਲਾਂਤੀ ਕਰਦਾ ਇੱਦਾਂ। ਉਹ ਬਈ ਇੱਕ ਲੈਟਰ ਤੇ ਡਿੱਗਿਆ ਯਾਰ, ਉਹਦੇ ਅੰਦਾਜ਼ਾ ਕਰੋ ਲੂ ਦੇ ਲੈਟਰ ਡਿੱਗਿਆ, ਇਹਦੀ ਪੈਂਟ ਢਿੱਲੀ ਹੋ ਗਈ ਬਾਜੀ। ਚਲੋ ਜੀ ਚਲੋ ਬਦਲੋ ਜੀ, ਰਜੀਮ ਬਦਲੋ ਜੀ, ਬਿਲਕੁਲ ਮਾਫੀ ਲਵੋ ਉਹਨਾਂ ਕੋਲ। ਉਹ ਸਾਰੀ ਰਜੀਮ ਚੇਂਜ ਕਰਕੇ ਰੱਖ ਦਿੱਤੀ। ਲੇਕਿਨ ਉੱਥੇ ਦੇਖੋ ਉਹ ਟੇਲੇ ਦੇ ਜ਼ੋਰ ਲਾ ਹਟੇ ਨੇ, ਰਜੀਮ ਚੇਂਜ ਨਹੀਂ ਹੋ ਰਹੀ ਉਹਨਾਂ ਕੋਲ। ਹੁਣ ਉਹਨੇ ਜਿਹੜਾ ਨਾ ਧਮਕੀਆਂ ਲਾ ਕੇ ਹੁਣ ਉਹਨਾਂ ਨੇ ਬੰਦੇ ਨੂੰ ਕਹਿ ਰਿਹਾ ਉੱਥੇ ਈਰਾਨ ਦੇ ਕਿ ਮੁਹਿੱਬੇ ਵਤਨ ਈਰਾਨੀਓ ਡਟ ਜਾਓ, ਹਾਂਜੀ ਡਟ ਜਾਓ ਨਹੀਂ ਤਾਂ ਭੁੱਖੇ ਮਰੋ। ਹਾਂ ਆਹ ਕੀ ਗੱਲ ਹੋਈ। ਉਹ ਇਹ ਕਹਿ ਰਿਹਾ ਕਿ ਵੀ ਉਹਨੇ ਜਿਹੜਾ ਹੁਣ ਈਰਾਨ ਨਾਲ ਤਜਾਰਤ ਕਰ ਰਿਹਾ ਉਹਦੇ 'ਤੇ 25% ਜਿਹੜਾ ਉਹਨੇ ਟੈਕਸ ਉਹ ਲਾਤਾ ਕਿ ਲਓ ਜੀ ਆਹ ਦੇਖੋ। ਮੇਰਾ ਮਤਲਬ ਹੈ ਕਿ ਉਹ ਕਹਿੰਦੇ ਕਹਿਣ ਦਾ ਮਤਲਬ ਕਿ ਹੁਣ ਈਰਾਨ ਨਾਲ ਕੋਈ ਬਿਜ਼ਨਸ ਨਾ ਕਰੇ, ਈਰਾਨ ਨਾਲ ਕੋਈ ਤਜਾਰਤ ਨਹੀਂ ਹੋਏਗੀ, ਤੇਲ ਨਹੀਂ ਵਿਕੇਗਾ ਅਤੇ ਲੋਕੀ ਅੰਦਰ ਭੁੱਖੇ ਮਰਨਗੇ ਨਾ। ਰਜੀਮ ਚੇਂਜ ਕਰਾਉਣ ਵਾਸਤੇ ਇਸ ਹੱਦ ਤੱਕ ਗਿਆ, ਹਾਂਜੀ। ਔਰ ਕਹਿੰਦਾ ਜੀ ਅਸੀਂ ਕੁਝ ਵੀ ਕਰ ਸਕਦੇ ਹਾਂ। ਹੁਣ ਉਹ ਆਪਣਾ ਬੇਸਾਂ ਬੂਸਾ ਵੀ ਸੁਣਿਆ ਰਹਿਣਾ, ਹਾਲਾਂਕਿ ਕਹਿ ਰਿਹਾ ਵਾ ਕਿ ਜੀ ਆਪੇ ਹੀ ਕਰ ਲਓ ਤੁਸੀਂ ਚੇਂਜ। ਹਾਂ ਰਜੀਮ ਕੈਸੀ ਮਤਲਬ ਬਦਮਾਸ਼ੀ ਗੁੰਡਾਗਰਦੀ ਹੈ ਕਿ ਆਪੇ ਹੀ ਤੁਸੀਂ ਰਜੀਮ ਚੇਂਜ ਕਰ ਲਓ, ਅਦਰਵਾਈਜ਼ ਜਿਹੜਾ ਨਾ ਉਹ ਫਿਰ ਅਸੀਂ ਆਵਾਂਗੇ ਅਤੇ ਅਸੀਂ ਫਿਰ ਜਿਹੜਾ ਨਾ ਹਮਲੇ ਕਰਾਂਗੇ। ਉਹ ਹੁਣ ਇੱਧਰ ਉੱਧਰ ਬੇਸਾਂ ਤੁਹਾਨੂੰ ਪਤਾ ਕਿ ਮਿਡਲ ਈਸਟ ਸਾਰਾ ਉਹਦੇ ਆਪਣਾ ਨੌਕਰ ਚਾਕਰ ਉੱਥੇ ਲੱਗੇ ਫਿਰਦੇ ਨੇ, ਜਿੱਦਾਂ ਇੱਥੇ ਸਾਡੇ ਪਾਕਿਸਤਾਨੀ ਨੌਕਰ ਚਾਕਰ ਨੇ ਉਹਦੇ ਉੱਦਾਂ ਹੀ ਉੱਥੇ ਵੀ ਆ। ਲੇਕਿਨ ਉੱਥੇ ਇੱਕ ਬੰਦਾ ਡਟ ਗਿਆ ਸੁਣੋ,
ਹਾਂ ਮੁਹੰਮਦ ਬਿਨ ਸਲਮਾਨ ਸਾਊਦੀ ਅਰਬ ਡਟ ਗਿਆ। ਉਹ ਕਹਿਣ ਲੱਗਾ ਜੀ ਸਾਡੀ ਇੱਥੇ 에ਅਰਬਸ ਕੋਈ ਨਹੀਂ ਯੂਜ਼ ਹੋਏਗੀ ਈਰਾਨ ਦੇ ਹਮਲੇ ਵਾਸਤੇ, ਹਾਂ ਅਸੀਂ ਇਹ ਨਹੀਂ ਹੁੰਦੇ। ਉਧਰ ਈਰਾਨ ਨੇ ਵੀ ਕਿਹਾ ਕਿ ਵੀ ਜਿੱਥੋਂ ਸਾਡੇ 'ਤੇ ਹਮਲਾ ਹੋਏਗਾ ਹਾਂ ਉੱਥੇ ਅਸੀਂ ਛੱਡਣਾ ਨਹੀਂ ਕਾ। ਔਰ ਜਿੱਥੇ ਜਿੱਥੇ ਇਹਨਾਂ ਦੇ ਠਿਕਾਣੇ ਨੇ ਮਿਡਲ ਈਸਟ ਦੇ ਵਿੱਚ, ਮਿਡਲ ਈਸਟ ਤਾਂ ਭਰਿਆ ਪਿਆ, ਮਤਲਬ ਕਿ ਇੱਟ ਪੱਟੋ ਤੇ ਉੱਥੇ ਇਹਨਾਂ ਦਾ ਠਿਕਾਣਾ ਨਿਕਲਦਾ ਅਮਰੀਕੀਆਂ ਦਾ। ਉਹ ਕਹਿੰਦੇ ਨੇ ਜੀ ਕਿ ਠੀਕ ਹੈ ਜੇ ਸਾਡੇ 'ਤੇ ਹਮਲਾ ਹੋਇਆ ਤੇ ਇੱਥੇ ਇਸ ਖਿੱਤੇ ਦੇ ਵਿੱਚ ਜਿੰਨੇ ਵੀ ਅੱਡੇ ਨੇ ਨਾ ਅਮਰੀਕਾ ਦੇ ਉਹ ਅਸੀਂ ਤਬਾਹ ਬਰਬਾਦ ਕਰ ਦੇਣੇ। ਹਾਂ ਹੁਣ ਸੁਣਿਆ ਜਾ ਰਿਹਾ ਕਿ ਵੀ ਆਪਣੇ ਅੱਡੇ ਅੱਡੇ ਵੀ ਕੋਈ ਖਾਲੀ ਕਰਾ ਰਿਹਾ ਕਿ ਵੀ ਸਿਸਟਮ ਜਿਹੜਾ ਇੱਧਰ ਉੱਧਰ ਕਰੋ। ਉਹ ਉੱਧਰੋਂ ਨਿਤਨ ਹਰਾਮ ਜ਼ਿਆਦਾ ਕਦੀ ਇੱਧਰ ਉੱਡਦਾ ਕਦੀ ਉੱਧਰ ਉੱਡਦਾ। ਉਹ ਆਪਣਾ ਜਿਹੜਾ ਨਾ ਫਨਕਾਰੀਆਂ ਲਾ ਰਿਹਾ ਕਿ ਕਿਸੇ ਤਰ੍ਹਾਂ ਟਰੰਪ ਹਮਲਾ ਕਰਦੇ। ਟਰੰਪ ਤੁਹਾਨੂੰ ਪਤਾ ਉਹ ਆਪਣਾ ਐਪਸਟੀਨ ਫਾਈਲ ਵਾਲਾ ਕੰਮ ਉਹਦਾ, ਉਹ ਤੋਤੇ ਦੀ ਜਾਨ ਉਹਦੇ ਹਰਾਮਜ਼ਾਦੇ ਦੇ ਹੱਥ ਦੇ ਵਿੱਚ ਆ, ਜਦੋਂ ਮਰਜ਼ੀ ਮਰੋੜ ਦੇਵੇ। ਉਹ ਹੁਣ ਉਹਦੀ ਸੁਣੇਗਾ ਅਤੇ ਇਹ ਜੰਗ ਇੱਥੋਂ ਸ਼ੁਰੂ ਹੋਣ ਲੱਗੀ ਆ। ਹਾਂਜੀ ਆਹ ਜੰਗਾਂ ਦਾ ਕੰਮ ਸ਼ੁਰੂ ਹੋਣ ਲੱਗਾ। ਉਹਦੇ ਬਾਅਦ ਜਨਾਬ ਦੂਜੀ ਇੱਕ ਹੋਰ ਜੰਗ ਤੁਹਾਡੇ ਵਾਸਤੇ ਤਿਆਰ ਆ। ਹਾਂ ਉਹ ਤੁਹਾਡੇ ਘਰ ਜਿਹੜੀ ਆਈ ਪਈ ਹੈ ਜੰਗ, ਅੱਜ ਦੇਖੋ ਮੋਦੀ ਜਿਹੜਾ ਉਹ ਤੁਹਾਨੂੰ ਕਹਿ ਲਓ ਕਿ ਤੁਸੀਂ ਉਹ ਆਰਾਮ ਨਾਲ ਜਿਹੜਾ ਨਾ ਉਹਨੂੰ ਅਮਰੀਕਾ ਦੇ ਕਹਿਣ ਵਾਂਗ ਅਮਰੀਕਾ ਨੇ ਥੋੜ੍ਹਾ ਜਿਹਾ ਉਹਨੂੰ ਠੰਡਾ ਕਰਕੇ ਰੱਖਿਆ ਕਿ ਵੀ ਸਾਈਡ 'ਤੇ ਰਹਿ, ਆ ਮੇਰੇ ਬੰਦੇ ਰੱਖੇ, ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ। ਲੇਕਿਨ ਉਹ ਮੌਕਾ ਤਾੜਿਆ, ਉਹ ਮੌਕਾ ਤਾੜਿਆ ਕਿਉਂਕਿ ਉਹਨੂੰ ਜਿੰਨੀ ਉਹਦੀ ਅੱਲਾਹ ਮਾਫ਼ ਕਰੇ ਜਿੰਨੀ ਉਹਦੀ ਬਿਸਤੀ ਹੋਈ ਹੈ ਦੁਨੀਆ 'ਚ, ਅੱਲਾਹ ਮਾਫ਼ ਕਰੇ ਭਾਜੀ ਤਿਆਰੇ ਜੰਗੀ ਜਹਾਜ਼ ਡਿੱਗ ਪਏ ਉਹਦੇ, ਬਲਕਿ ਸੁੱਟੇ ਸੀ ਪਾਕਿਸਤਾਨ ਨੇ। ਅਤੇ ਉਹ ਮੇਰਾ ਮਤਲਬ ਉਹ ਵੀ ਤਿਆਰ ਉਹ ਮੌਕਾ ਲੱਭ ਰਿਹਾ। ਇੱਧਰੋਂ ਉਹ ਜੰਗ ਸ਼ੁਰੂ ਹੋਈ, ਇੱਧਰੋਂ ਇੱਧਰ ਜੰਗਾਂ ਜੁੰਗਾਂ ਸਾਰੀਆਂ ਇਹ ਹੋਣੀਆਂ ਹੀ ਹੋਣੀਆਂ ਅਤੇ ਦੁਨੀਆ ਹੋਣ ਲੱਗੀ ਤਬਾਹ। ਇਸ ਕਰਕੇ ਇੱਕ ਗੱਲ ਹੈ, ਹਾਂ ਮੈਂ ਉਹ ਭੁੱਲ ਗਿਆ ਵੀ ਦੁਨੀਆ ਤਬਾਹ ਹੋ ਜਾਣੀ, ਇਹਦੇ 'ਚ ਕੋਈ ਡਰ ਨਹੀਂ। ਜੰਗ ਹੋਣੀ ਆ, ਇੱਧਰ ਵੀ ਹੋਣੀ ਆ, ਸਾਰੀ ਦੁਨੀਆ ਜੰਗ। ਲੇਕਿਨ ਜੰਗ ਦੇ ਵਿੱਚ ਇੱਕ ਹੋਰ ਕੰਮ ਹੋ ਜਾਣਾ ਉਹ ਹੁਣ ਪਤਾ ਨਹੀਂ ਅੱਛਾ ਹੋਣਾ ਕਿ ਤੁਹਾਡੇ ਵਾਸਤੇ ਬੁਰਾ ਹੋਣਾ ਵਾ। ਲੇਕਿਨ ਉਹ ਹੈ ਵਾ ਕਿ ਖਲੀਫਾ ਨੇ ਆਉਣਾ। ਹਾਏ 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 ਬਾਬਾ ਜੀ ਕਹਿੰਦੇ ਕਿਹੜਾ ਖਲੀਫਾ? ਮੈਂ ਕਿਹਾ ਬਾਬਾ ਜੀ ਖਲੀਫਾ ਯਾਰ ਆਪਣਾ ਹੁਣ ਦੁਬਾਰਾ ਉਹਦੀ ਜ਼ਿਕਰ ਹੋਇਆ ਆਪਣਾ ਆਫਤਾਬ ਇਕਬਾਲ ਸਾਹਿਬ ਜਿਸ ਖਲੀਫਾ ਦੀ ਗੱਲ ਕਰ ਰਹੇ ਨੇ, ਜ਼ਿਕਰ ਕਰ ਰਹੇ ਨੇ, ਉਹਨਾਂ ਨੇ ਕਿਹਾ ਜੀ ਕਿ ਖਲੀਫਾ ਜਿਹੜਾ ਨਾ ਹਾਂ ਉਹ ਤਕਰੀਬਨ ਤੈਅ ਉਹਦਾ ਹਾਂ ਉਹ ਤੁਸੀਂ ਇਹ ਟਾਲ ਨਹੀਂ ਸਕਦੇ ਕਿ ਖਲੀਫੇ ਨੇ ਨਹੀਂ ਆਉਣਾ। ਉਹਨਾਂ ਨੇ ਫਿਰ ਦੁਬਾਰਾ ਕਿਹਾ ਖਲੀਫੇ ਨੇ ਆਉਣਾ, ਖਲੀਫੇ ਨੇ ਪੂਰੀ ਤਿਆਰੀ ਕੀਤੀ ਪਈ ਹੈ। ਬਾਬਾ ਜੀ ਕਹਿੰਦੇ ਕਾਹਦੀ ਤਿਆਰੀ? ਮੈਂ ਕਿਹਾ ਬਾਬਾ ਜੀ ਤੁਹਾਨੂੰ ਇੱਟਾਂ ਲਟਕਾਉਣ। ਬਾਬਾ ਜੀ ਕਹਿੰਦੇ ਉਹ ਤਾਂ ਪਹਿਲਾਂ ਹੀ ਲਟਕਣੀਆਂ ਨਹੀਂ ਕਰ। ਮੈਂ ਕਿਹਾ ਬਾਬਾ ਜੀ ਇਹ ਇੱਥੇ ਅੱਜ ਕੱਲ੍ਹ 2 ਲਟ ਰਹੀਆਂ, ਖਲੀਫਾ ਆ ਕੇ 4। ਬਾਬਾ ਜੀ ਡਰ ਗਿਆ। ਬਾਬਾ ਜੀ ਕਹਿੰਦੇ ਉਹ ਭਾਈ ਕਿਹੜਾ ਖਲੀਫਾ? ਮੈਂ ਕਹਿੰਦੀ ਬਾਬਾ ਜੀ ਮਜ਼ਾਕ ਕਰ ਰਿਹਾ। ਖਲੀਫਾ ਨੇ ਆ ਕੇ ਉਹਨਾਂ ਨੂੰ ਇੱਟਾਂ ਟੰਗਣੀਆਂ ਨੇ ਜਿਹੜੇ ਸਾਨੂੰ ਤੁਹਾਨੂੰ ਇੱਟਾਂ ਟੰਗ ਰਹੇ ਨੇ। ਹੋਏ 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 ਬਾਬਾ ਜੀ ਕਹਿੰਦੇ ਆਹ ਤਾਂ ਦਿਲ ਖੁਸ਼ ਕਰਦਾ। ਮੈਂ ਕਿਹਾ ਹਾਂਜੀ ਖਲੀਫੇ ਨੇ ਆ ਕੇ ਇਹਨਾਂ ਦਾ ਬੇੜਾ ਗਰਕ ਕਰ ਦੇਣਾ, ਇੱਥੇ ਨਿਜ਼ਾਮ ਬਦਲ ਦੇਣਾ ਉਹਨੇ ਸਾਰਾ ਕੁਛ। ਉਹ ਕਹਿ ਰਿਹਾ ਆਫਤਾਬ ਇਕਬਾਲ ਸਾਹਿਬ ਕਿ ਬਈ ਉਹ ਜਿੱਦਾਂ ਹੀ ਖਲੀਫਾ ਆਇਆ ਉਹਨੇ ਪੂਰੀ ਤਿਆਰੀ ਕੀਤੀ ਹੋਈ ਆ। ਆਹ ਤੁਹਾਡੇ ਜੋ ਸਿਚੁਏਸ਼ਨ ਹੈ ਇੱਥੇ ਭੁੱਖ ਪਈ ਹੋਈ ਆ ਪਾਕਿਸਤਾਨ, ਜਰਾਇਮ ਕਾਨੂੰਨ ਇਨਸਾਫ ਹੈ ਨਹੀਂ, ਕੋਈ ਨਿਜ਼ਾਮ ਦਾ। ਖਲੀਫਾ ਨੇ ਆਉਂਦੇ ਆ ਸਾਰਾ ਕੁਝ ਸਿੱਧਾ ਕਰ ਦੇਣਾ। ਬਾਬਾ ਜੀ ਕਹਿੰਦੇ ਯਾਰ ਕੁਝ ਜ਼ਿਆਦਾ ਹੀ ਨਾ ਸਿੱਧਾ ਕਰ ਦੇਵੇ। ਬਾਬਾ ਕਹਿੰਦੇ ਆਉਣਾ ਕਿਦੋਂ? ਮੈਂ ਕਿਹਾ ਬਾਬਾ ਜੀ ਇਹ ਨਹੀਂ ਪਤਾ ਹੁਣ ਕਿਦੋਂ ਆਉਣਾ। ਹਾਂ ਇਹ ਉਹਨੇ ਦੱਸ ਰਹੇ ਨੇ ਆਫਤਾਬ ਇਕਬਾਲ ਸਾਹਿਬ ਕਿ ਆਉਣਾ ਹੈ ਉਹਨੇ। ਪਹਿਲੇ ਤਾਂ ਉਹਨਾਂ ਨੇ ਡੇਟ ਦਿੱਤੀ ਸੀਗੀ ਕਿ ਬਈ ਤਕਰੀਬਨ ਕੋਈ ਆਪਣਾ 3 ਹਫ਼ਤੇ 3 ਮਹੀਨੇ ਫਿਰ 2 ਮਹੀਨੇ ਫਿਰ 1 ਮਹੀਨਾ ਅਤੇ ਹੁਣ ਨਹੀਂ ਕੋਈ ਡੇਟ ਦਿੱਤੀ। ਖਲੀਫਾ ਨਹੀਂ ਹੈ। ਉਹ ਕਹਿੰਦੇ ਗੱਲ ਠੀਕ ਹੈ ਆਹ ਅਸੀਂ ਅੱਛਾ ਡੇਟ ਨਾ, ਕਿਉਂਕਿ ਡੇਟ ਪਹਿਲੇ ਸੀਗੀ ਉਹ ਵੀ ਖਲੀਫੇ ਦੀ ਡੇਟ ਨਹੀਂ ਸੀ ਦਿੱਤੀ ਵੈਸੇ ਉਹਨਾਂ ਨੇ ਕਿਹਾ ਸੀ ਕਿ ਮੁਮਕਿਨ ਆ ਇਹ ਹਾਲਾਤ ਇਸ ਤਰ੍ਹਾਂ ਹੋ ਜਾਣਗੇ ਸਾਰੇ, ਲੇਕਿਨ ਉਹ ਹਜੇ ਤੱਕ ਹੋਏ ਨਹੀਂ। ਵੈਸੇ ਪਤਾ ਕੋਈ ਨਹੀਂ ਲੱਗਦਾ ਟਾਈਮ। ਉਹ ਕਹਿੰਦੇ ਯਾਰ ਟਾਈਮ ਤਾਂ ਮੈਨੂੰ ਨਹੀਂ ਪਤਾ। ਹਾਂ ਸਿੱਧੀ ਜਿਹੜੀ ਗੱਲ ਹੈ, ਤੁਸੀਂ ਕਿਤੇ ਕਹਿੰਦੇ ਹੋ ਕਿ ਮੈਂ ਹੋਰ ਕੋਈ ਤੁਹਾਨੂੰ 40 ਦਿਨ ਦੇ ਦਿਆਂ, ਨਹੀਂ ਉਹ ਕਹਿੰਦੇ ਟਾਈਮ ਦਾ ਕੋਈ ਨਹੀਂ ਪਤਾ, ਖਲੀਫਾ ਕਿਦੋਂ ਵੀ ਆ ਸਕਦਾ, ਕਿਦੋਂ ਵੀ ਹਾਲਾਤ ਜਿਹੜੇ ਨੇ ਬਦਲ ਸਕਦੇ ਨੇ। ਅਤੇ ਹੁਣ ਬਾਬਾ ਜੀ ਕਹਿੰਦੇ ਯਾਰ ਅਸੀਂ ਜੋ ਹਾਲਾਤ ਚੱਲ ਰਹੇ ਆ ਨਾ ਉਹ ਦੇਖ ਕੇ ਤਾਂ ਮੈਨੂੰ ਲੱਗਦਾ ਕਿ ਬਈ ਹੁਣ ਆਖਰੀ ਉਮੀਦ ਸਾਡੀ ਖਲੀਫਾ ਹੀ ਆ। ਮੈਂ ਕਿਹਾ ਬਾਬਾ ਜੀ ਕੀ ਮਤਲਬ? ਬਾਬਾ ਜੀ ਕਹਿੰਦੇ ਯਾਰ ਜੋ ਹਾਲ ਹੋਇਆ ਪਿਆ ਯਾਰ ਅਸੀਂ ਤਾਂ ਉਮੀਦਾਂ ਲਾ ਕੇ ਬੈਠੇ ਸੀ ਕਿ ਯਾਰ ਇੱਥੇ ਹਾਲਾਤ ਕੀ ਬਦਲਣਗੇ, ਲੋਕ ਬਾਹਰ ਆਉਣਗੇ, ਇਮਰਾਨ ਖਾਨ ਨੂੰ ਜਿਹੜਾ ਨਾ ਉਹ ਰਿਹਾ ਕਰਵਾਉਣਗੇ, ਇਮਰਾਨ ਖਾਨ ਹੁਕੂਮਤ 'ਚ ਆਏਗਾ, ਦੁਬਾਰਾ ਸਭ ਕੁਛ ਚੇਂਜ ਕਰੇਗਾ, ਨਿਜ਼ਾਮ ਬਦਲੇਗਾ। ਬਾਬਾ ਜੀ ਕਹਿੰਦੇ ਯਾਰ ਉਹਦੇ ਹੁਣ ਆਸਾਰ ਨਜ਼ਰ ਨਹੀਂ ਆ ਰਹੇ ਕੋਈ, ਨਾ ਇੱਥੇ ਕੌਮ ਨਿਕਲਣ ਡਈ ਆ, ਨਾ ਉਹਦੀ ਪਾਰਟੀ ਵਾਲੇ ਤਾਂ ਪਹਿਲੇ ਬਿਲਕੁਲ ਹੀ ਬਗੈਰਤ ਹੋਏ ਪਏ, ਵਿਕੇ ਪਏ ਆ ਜਿਹੜੇ ਨਾ ਉਹ ਕਿੱਦਾਂ ਹੋਏਗਾ ਸਾਰਾ ਕੁਛ। ਇਹ ਤਾਂ ਬੰਦੂਕ ਦੇ ਤੌਰ 'ਤੇ ਇਹ ਤਾਂ ਨਹੀਂ ਚੱਲ। ਮੈਂ ਕਿਹਾ ਹਾਂਜੀ ਬਾਬਾ ਜੀ ਇਹ ਐਂਡ 'ਚ ਖਲੀਫਾ ਰਹਿ ਜਾਣਾ, ਬਾਕੀ ਸਾਰਾ ਕੁਛ ਖਤਮ। ਬਾਬਾ ਜੀ ਕਹਿੰਦੇ ਜਾਂ ਖਲੀਫਾ ਰਹਿ ਜਾਣਾ ਜਾਂ ਖਲੀਫੇ ਦੀ ਖਤਾਈਆਂ ਰਹਿ ਜਾਣੀ। ਉਹ ਮੈਂ ਕਿਹਾ ਯਾਰ ਉਹ ਖਲੀਫਾ ਨਹੀਂ ਖਤਾਈਆਂ, ਇਹ ਦੂਜਾ ਇਹਨੇ ਖਤਾਈਆਂ ਬਣਾਉਣੀਆਂ ਇਹਨਾਂ ਦੀਆਂ। ਅੱਜ ਜਿਹੜੇ ਅੱਜ ਜ਼ੁਲਮ ਬਰਬਰੀਅਤ ਕਰ ਰਹੇ ਨੇ ਇਹਨਾਂ ਦੀਆਂ ਖਤਾਈਆਂ ਬਣਨਗੀਆਂ ਇਨਸ਼ਾਅੱਲਾ। ਹਾਂ ਫਿਕਰ ਨਾ ਕਰੋ ਤੁਸੀਂ, ਹਾਂ ਤੁਸੀਂ ਕਾਇਮ ਦਾਇਮ ਰਹੋ। ਹਾਂ ਅਤੇ ਬਾਬਾ ਜੀ ਕਹਿੰਦੇ ਯਾਰ ਮੈਨੂੰ ਯਾਦ ਆਇਆ ਕਿ ਵੀ ਆਪਣਾ ਅੱਜ ਕੱਲ੍ਹ ਮਿਰਜ਼ਾ ਜਿਹੜਾ ਹਾਂ ਉਹ ਵੀ ਦੁਬਾਰਾ ਐਕਟਿਵ ਹੋਇਆ, ਬੜੀ ਬਕਵਾਸ ਕਰ ਰਿਹਾ, ਬੜਾ ਮੁਗਲਜ਼ਾਤ ਬਕ ਰਿਹਾ, ਔਰ ਸੁਣਿਆ ਐਕਸਪੋਜ਼ ਵੀ ਹੋ ਗਿਆ। ਮੈਂ ਕਿਹਾ ਹਾਂਜੀ ਲੈ ਐਸਾ ਵੈਸਾ ਮਿਰਜ਼ੇ ਦੀ ਜਿਹੜੀ ਨਾ ਉਹ ਤੰਬੀ ਲੱਥੀ ਹੈ ਅੱਜ ਜੋ ਹੋਏ ਹੋਏ ਉਹ ਇੰਟਰਵਿਊ ਜਿਹੜੀ ਪੋਡਕਾਸਟ ਹੋਇਆ ਉਹ ਸ਼ਾਨ ਵਾਲਾ ਉਰਦੂ ਪੁਆਇੰਟ ਵਾਲਾ
ਉਹਨੇ ਮੈਂ ਕਹਿੰਦਾ ਕਿ ਉਹਨੇ ਨੰਗਾ ਕਰਕੇ ਰੱਖਤਾ ਮਿਰਜ਼ੇ ਨੂੰ। ਮਿਰਜ਼ੇ ਦੇ ਮੂੰਹ 'ਤੇ ਉਹਨੇ ਕਿਹਾ ਕਿ ਤੂੰ ਮੈਨੂੰ ਸਵਾਲ ਫੀਡ ਕਰਨ ਦੀ ਕੋਸ਼ਿਸ਼ ਕੀਤੀ ਪਹਿਲੇ ਇਮਰਾਨ ਖਾਨ ਦੇ ਖਿਲਾਫ। ਉਹ ਕਹਿੰਦਾ ਤੈਨੂੰ ਲਾਂਚ ਕੀਤਾ ਗਿਆ, ਤੇਰੇ ਤੇ 295C ਲੱਗੀ, ਤੈਨੂੰ ਕਿੱਦਾਂ ਛੱਡ ਦਿੱਤਾ ਗਿਆ ਵੀ ਹੈ? ਤੇਰੇ ਪਿੱਛੇ ਕੋਈ ਨਾ ਕੋਈ ਬਿਗ ਬ੍ਰਦਰ ਤੇਰਾ ਹੈ ਨਾ। ਮਿਰਜ਼ਾ ਮੰਨਿਆ ਹਾਂ ਹੈ ਇਹ ਉਹ ਫਲਾਣ। ਮਿਰਜ਼ੇ ਦੀ ਇੱਕ ਰੰਗ ਆਏ ਇੱਕ ਜਾਏ, ਮਿਰਜ਼ਾ ਵੜ ਗਿਆ ਸੀ ਤਕਰੀਬਨ ਉੱਥੇ ਜਦੋਂ ਉਹਨੇ ਕਿਹਾ ਨਾ ਕਿ ਭਈਆ ਤੂੰ ਮੇਰੇ ਕੋਲ ਤਾਂ ਸਬੂਤ ਨੇ ਕਿ ਤੂੰ ਇਮਰਾਨ ਖਾਨ ਦੇ ਖਿਲਾਫ ਤੈਨੂੰ ਲਾਂਚ ਕੀਤਾ ਗਿਆ ਹੈ, ਕਿਉਂਕਿ ਤੂੰ ਤੇਰਾ ਉਹ ਉਹਦਾ ਜਿਹੜਾ ਰੱਖਿਆ ਬੰਦਾ ਉਹਨੇ ਅੱਗੇ ਉਹ ਬਈ ਉਹਨੂੰ ਫੀਲ ਕਰ ਰਿਹਾ ਸੀਗਾ ਕਿ ਬਈ ਉਹ ਆਪਣੇ ਕਬਰ ਨੂੰ ਸਜਦੇ ਵਾਲੇ ਜਿਹੜੇ ਨੇ ਨਾ ਉਹਦੀ ਗੱਲ ਕਰੋ ਜੀ, ਉਹ ਇਮਰਾਨ ਖਾਨ ਨੂੰ ਵਿੱਚ ਨੱਥੀ ਕਰਕੇ ਉਹ ਸਵਾਲ ਪੁੱਛੋ ਤੇ ਉਹਦੇ 'ਚ ਮਿਰਜ਼ਾ ਸਾਹਿਬ ਵਜਾਣਗੇ। ਹਾਂ ਉਹਨੇ ਮਿਰਜ਼ੇ ਦੀ ਵਜਾਤੀ ਲਾਈਵ ਬੈਠੇ ਨੇ ਮਿਰਜ਼ੇ ਦੀ ਵਜਾਤੀ। ਮਿਰਜ਼ਾ ਵੱਜਿਆ ਪਿਆ ਸੀ ਬੇੜਾ ਕਰ ਯਾਰ। ਉਹ ਕਬਰ ਉਹ ਮਜ਼ਾਰ ਹੈ। ਅਸੀਂ ਖਾਨ ਸਾਹਿਬ ਇੱਕ ਵਾਰੀ ਬੜੀ ਪਹਿਲੇ ਮਜ਼ਾਰ 'ਤੇ ਗਏ ਸੀ ਬੁਸ਼ਰਾ ਬੀਬੀ ਦੇ ਨਾਲ ਹੈ। ਉਹ ਗਏ ਸੀ ਤਾਂ ਮਜ਼ਾਰ 'ਤੇ ਉਹਨਾਂ ਨੇ ਉਦੋਂ ਅੱਲਾ ਮਾਫ ਕਰੇ ਕੋਈ ਸਜਦਾ ਸੁਜਦਾ ਨਹੀਂ ਕੀਤਾ ਸੀ ਖਾਨ ਸਾਹਿਬ। ਉਹ ਚੌਖਟ ਨੂੰ ਚੁੰਮਿਆ ਸੀਗਾ ਪਿਆਰ ਨਾਲ, ਜਿੱਦਾਂ ਤੁਸੀਂ ਚੁੰਮ ਲੈਂਦੇ ਹੋ ਕਿਸੇ ਮੁਤਬਰਕ ਚੀਜ਼ ਨੂੰ, ਉੱਦਾਂ ਹੀ ਉਹਨਾਂ ਨੇ ਚੌਖਟ ਨੂੰ ਚੁੰਮਿਆ ਸੀ। ਅੱਲਾ ਮਾਫ ਕਰੇ ਸਜਦਾ ਤਾਂ ਕੋਈ ਨਹੀਂ ਕੀਤਾ ਸੀ। ਵੈਸੇ ਚਲੋ ਉਹ ਵੀ ਨਹੀਂ ਕਰਨਾ ਚਾਹੀਦਾ ਸੀ, ਲੇਕਿਨ ਚਲੋ ਇੱਕ ਬੰਦੇ ਦੀ ਅਕੀਦਤ ਹੁੰਦੀ ਹੈ ਆਪਣੀ, ਯਾਰ ਹੁਣ ਬੰਦਾ ਚੁੰਮ ਲੈਂਦਾ। ਲੇਕਿਨ ਉਹਨੂੰ ਜਿਹੜਾ ਨਾ ਬਣਾ ਕੇ ਪੇਸ਼ ਕੀਤਾ ਗਿਆ ਕਿ ਜੀ ਉਹ ਸਜਦਾ ਜਿਹੜਾ ਨਾ ਉਹ ਕੀਤਾ। ਬਈ ਉਹ ਸਜਦਾ ਤਾਂ ਕੀਤਾ ਹੀ ਨਹੀਂ ਬਗੈਰ ਬੇਸ਼ਰਮ ਆਦਮੀ। ਕੈਸਾ ਝੂਠਾ ਗਲੀਜ਼ ਇਲਜ਼ਾਮ ਲਾਈ ਜਾ ਰਿਹਾ ਤੇ ਇਮਰਾਨ ਖਾਨ ਤੇ ਉਹਦੀ ਗੱਲ ਕਰ ਰਹੇ ਸੀ ਕਿ ਜੀ ਉਹਦੇ ਨਾਲ। ਹਾਲਾਂਕਿ ਉਹਨੇ ਕਿਹਾ ਕਿ ਬਈ ਮੈਂ ਗੱਲ ਕਰ ਦਾਂਗਾ ਵੈਸੇ ਹੀ, ਹਾਂ ਤੁਸੀਂ ਜਿਹੜਾ ਜਵਾਬ ਦੇਣਾ। ਉਹ ਕਹਿੰਦਾ ਨਹੀਂ ਨਹੀਂ ਨਹੀਂ, ਇਮਰਾਨ ਖਾਨ ਦਾ ਜ਼ਿਕਰ ਕਰਨਾ ਤੁਸੀਂ ਸਵਾਲ ਦੇ ਕਿ ਇਮਰਾਨ ਖਾਨ ਨੇ ਇੱਦਾਂ ਕੀਤਾ। ਤਾਂ ਉਹਨੇ ਇਨਕਾਰ ਕੀਤਾ ਕਿ ਭਾਈ ਮੈਂ ਇਹ ਨਹੀਂ ਕਰ ਸਕਦਾ, ਮੈਂ ਇਹ ਜਿਹੜਾ ਤੁਸੀਂ ਏਜੰਡਾ ਲੈ ਕੇ ਚੱਲ ਰਹੇ ਹੋ। ਅਤੇ ਪੋਡਕਾਸਟ ਕੈਂਸਲ ਕਰਵਾਤੀ। ਫਿਰ ਦੁਬਾਰਾ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਕਰਕੇ ਉਹਨੇ ਦੁਬਾਰਾ ਪੋਡਕਾਸਟ ਲਈ ਅਤੇ ਉਹਨੂੰ ਮਿਰਜ਼ੇ ਦੀਆਂ ਹਵਾਈਆਂ। ਹੁਣ ਮਿਰਜ਼ਾ ਜਿਹਨਾਂ ਨੇ ਸੋਚਣਾ ਨਾ ਕਿ ਯਾਰ ਮੈਂ ਇਨਕਾਰ ਹੀ ਕਰ ਦਿੰਦਾ, ਕਿਉਂਕਿ ਮਿਰਜ਼ੇ ਨੂੰ ਬਿਲਕੁਲ ਅਲਫ ਨੰਗਾ ਕਰਕੇ ਰੱਖ ਦਿੱਤਾ ਉਹਨੇ ਇੱਥੇ ਖੜਾ ਹੋ ਕੇ ਨਾ। ਮਿਰਜ਼ਾ ਬਿਲਕੁਲ ਬਗੈਰਤ ਬੇਸ਼ਰਮ ਹੋ ਕੇ ਉੱਥੇ ਖੜਾ ਅਤੇ ਖੈਰ ਨਹੀਂ। ਉਹ ਬਾਬਾ ਜੀ ਕਹਿੰਦੇ ਯਾਰ ਉਹ ਜਿਹੜੀ ਕੁੱਤੇ ਵਾਲੀ ਮਿਰਜ਼ੇ ਦੀ ਤਾਂ ਹੋ ਰਹੀ ਹੈ, ਉਹ ਤਾਂ ਚੰਗੀ ਗੱਲ ਹੈ, ਹੋਣੀ ਚਾਹੀਦੀ ਯਾਰ। ਮਿਰਜ਼ੇ ਨੇ ਵਿੱਚ ਕਿਹਾ ਵੀ ਹੈ ਕਿ ਵੀ ਮੈਂ ਜਿਹੜਾ ਨਾ ਉਹ ਆਪਣਾ ਲੱਖਾਂ ਲੋਕਾਂ ਦਾ ਮੈਂ ਆਪਣਾ ਕੀ ਕਹਿੰਦੇ ਨੇ ਆਪਣਾ ਰੂਹਾਨੀ ਪੇਸ਼ਵਾ। ਜਿਹੜਾ ਬੁਰਾ ਭਲਾ ਕਹਿੰਦਾ ਰਿਹਾ ਰੂਹਾਨੀ ਪੇਸ਼ਵਾਵਾਂ ਨੂੰ, ਬਾਬਿਆਂ ਬੁੱਬਿਆਂ ਨੂੰ, ਉਹ ਹੁਣ ਆਪ ਕਹੀ ਜਾਂਦਾ ਕਿ ਮੈਂ ਰੂਹਾਨੀ ਪੇਸ਼ਵਾ, ਮੈਂ ਬਾਬਾ ਬਣ ਕੇ ਬਹਿ ਗਿਆ ਇੱਥੇ। ਹਾਂ ਅਤੇ ਉਹ ਕਹਿੰਦਾ ਤੂੰ ਮੈਨੂੰ ਧਮਕੀ ਲਾ ਰਿਹਾ, ਮੇਰਾ ਮਤਲਬ ਆਹ ਕੀ। ਅਤੇ ਉਹਨੇ ਕਿਹਾ ਅਤੇ ਬਾਬਾ ਜੀ ਕਹਿੰਦੇ ਯਾਰ ਇਸ ਗੱਲ ਤੋਂ ਜਿਹੜਾ ਨਾ ਮੈਨੂੰ ਉਹ ਥੋੜ੍ਹਾ ਜਿਹਾ ਸ਼ੱਕ ਪੈ ਰਿਹਾ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਮਿਰਜ਼ੇ ਨੇ ਕਿਹਾ ਕਿ ਮੈਂ ਲੱਖਾਂ ਲੋਕਾਂ ਦਾ ਰੂਹਾਨੀ ਪੇਸ਼ਵਾ। ਮੈਂ ਕਿਹਾ ਹਾਂ ਉੱਥੇ ਬਕਵਾਸ ਕਰ ਰਿਹਾ ਬਾਬਾ ਜੀ, ਝੂਠ ਬੋਲੇ। ਲੱਖਾਂ ਲੋਕ ਕਿੱਥੇ, ਅਨਨੋਨ ਲੱਖਾਂ ਲੋਕ ਤਾਂ ਲਾਹਨਤ ਪਾ ਰਹੇ ਨੇ ਮੇਰੇ 'ਤੇ ਸੁਬਹ ਸ਼ਾਮ ਦੁਪਹਿਰ। ਜਿਵੇਂ ਹਕੀਮ ਦੀ ਦਵਾਈ ਨਹੀਂ ਆਉਂਦੀ ਉੱਦਾਂ ਅੱਲਾਹ ਦੀ ਲਾਹਨਤ ਮੇਰੇ 'ਤੇ ਪਾ ਰਿਹਾ। ਬਾਬਾ ਜੀ ਕਹਿੰਦੇ ਪਰ ਉਹਨੇ ਕਿਹਾ। ਮੈਂ ਕਿਹਾ ਹਾਂਜੀ ਕਿਹਾ ਹੈ ਉਹਨੇ। ਅਤੇ ਬਾਬਾ ਜੀ ਕਹਿੰਦੇ ਕਿ ਮਿਰਜ਼ਾ ਹੈ ਵੀ ਕੋਈ ਮੇਰਾ 44-45 ਸਾਲ ਦਾ। ਮੈਂ ਬਾਬਾ ਜੀ ਕੀ ਮਤਲਬ ਦਾ? ਬਾਬਾ ਜੀ ਕਹਿੰਦੇ ਅਸੀਂ ਤਾਂ ਨਹੀਂ ਖਲੀਫਾ ਕਿਤੇ ਪੇੜਾ ਕਰ ਠੰਡੀ ਸੀ। ਉਹ ਮੈਂ ਕਹਿੰਦੇ ਨਹੀਂ ਬਾਬਾ ਜੀ ਯਾਰ ਰੂਹਾਨੀ ਉਹਨਾਂ ਨੇ ਯਾਰ ਖਲੀਫਾ ਇਹ ਨਹੀਂ ਹੋ ਸਕਦਾ। ਬਾਬਾ ਜੀ ਕਹਿੰਦੇ ਕੀ ਪਤਾ ਲੱਗਦਾ ਅੱਜ ਕੱਲ੍ਹ ਯਾਰ, ਪਤਾ ਲੱਗੇ ਆਫਤਾਬ ਸਾਹਿਬ ਕਹਿਣ ਕੇ ਲਓ ਆ ਗਿਆ ਖਲੀਫਾ। ਆਪ ਮਿਰਜ਼ਾ ਹੀ ਖਲੀਫਾ। ਮੈਂ ਕਹਿ ਰਹੀ ਮਿਰਜ਼ੇ ਦੇ ਤਾਂ ਆਪ ਖਿਲਾਫ ਨੇ। ਮਿਰਜ਼ੇ ਦੇ ਖਿਲਾਫ ਉਹਨਾਂ ਨੇ ਕਈ ਵਿਲੋ ਕਰ ਛੱਡੇ। ਮਿਰਜ਼ੇ ਦੀ ਜੋ ਛਤਰੋਲ ਆਫਤਾਬ ਸਾਹਿਬ ਨੇ ਕੀਤੀ ਹੈ, ਮੈਂ ਕਹਿੰਦਾ ਕਿ ਸ਼ਾਇਦ ਹੀ ਕਿਸੇ ਹੋਰ ਨੇ ਕੀਤੀ ਹੈ। ਉਹ ਨਹੀਂ ਹਾਂ ਖਲੀਫਾ ਦੂਜਾ ਨਾਲੇ ਇਹਦੀ ਔਕਾਤ ਹੈ ਖਲੀਫਾ ਬਣਨ ਦੀ। ਇਹ ਬਗੈਰ 2 ਨੰਬਰ ਟਾਊਟ ਹੈ ਇੱਕ ਛੋਟਾ ਜਿਹਾ, ਉਹਨੂੰ ਖੜਾ ਕੀਤਾ ਗਿਆ। ਟਾਊਟ ਨੂੰ ਖੜਾ ਕਰਕੇ ਟ੍ਰੇਨਿੰਗ ਦੇ ਕੇ ਉਹਨੇ ਇੱਥੇ ਭੇਜਤਾ। ਪਟਵਾਰੀ ਜ਼ਾਤ ਦਾ ਬਗੈਰਤ ਬੇਸ਼ਰਮ ਲਾਂਤੀ ਕਰਦਾ ਖੰਜੀਰ ਆਦਮੀ ਇਮਰਾਨ ਖਾਨ ਦੇ ਖਿਲਾਫ ਉਹ ਐਕਸਪੋਜ਼ ਹੋ ਗਿਆ ਬਿਲਕੁਲ। ਹਾਂ ਔਰ ਆ ਕੇ ਮਿਸਾਲ ਵੀ ਦਿੰਦਾ ਉਹਦੀ ਕਿ ਦੇਖੋ ਜੀ ਆ ਜਿਹੜੇ PTI ਵਾਲੇ ਆ ਇਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ। ਹਾਂਜੀ ਇਹਨਾਂ ਨੇ ਉਹ ਜਿਹੜਾ ਆਪਣਾ ਕਾਸਿਮ ਸ਼ਾਹ ਸੀਗਾ ਉਹ ਵੀ ਮੰਨ ਗਿਆ ਕਿ ਮੈਨੂੰ ਬਹੁਤ ਜ਼ਲੀਲ ਕੀਤਾ ਇਹਨਾਂ ਨੇ, ਉਹ ਪਿੱਛੇ ਦੌੜ ਗਿਆ। ਲੇਕਿਨ ਕਹਿੰਦੇ ਜੀ ਅਲਹਮਦੁਲਿਲਾ ਜੀ ਮੈਂ ਜਿਹੜਾ ਨਾ ਮੈਨੂੰ ਨਹੀਂ ਹੈ ਜਿਹੜਾ ਨਾ ਮੈਨੂੰ ਨਹੀਂ ਪਿੱਛੇ ਹਟਾ ਸਕੇ। ਉਹ ਜਦੋਂ ਬੈਠਾ ਸੀ ਸ਼ਾਹ ਉਹ ਕਹਿੰਦਾ ਹਾਂ ਤੂੰ ਮੰਨੇ ਨਾ ਤੇ ਹੋਰ ਗੱਲ ਆ, ਵਰਨਾ ਹੋਈ ਤਾਂ ਤੇਰੇ ਨਾਲ ਵੀ ਕੁੱਤੇ ਵਾਲੀ ਆ। ਇਹ ਤਾਂ ਨਹੀਂ ਕਿਹਾ ਲੇਕਿਨ ਅੰਦਾਜ਼ ਇਹੀ ਸੀ ਉਹਦਾ ਕਹਿਣ ਦਾ ਕਿ ਵੀ ਹੋਈ ਤੇਰੇ ਨਾਲ ਵੀ ਕੁੱਤੇ ਵਾਲੀ ਆ ਮਿਰਜ਼ਾ। ਹੁਣ ਤੂੰ ਮਹਿਸੂਸ ਨਾ ਕਰੇ ਕਿ ਇਹਦੇ 'ਚ ਸਾਡਾ ਕੀ ਕਸੂਰ ਕਿ ਉਹ ਹਜੇ ਤੱਕ ਹੋ ਰਹੀ ਹੈ, ਕੁੱਤੇ ਵਾਲੀ ਹੋ ਰਹੀ ਹੈ ਉਹਦੇ ਨਾਲ। ਹਾਂ ਉਹ ਕਰਵਾਈ ਜਾਏਗਾ। ਬਗੈਰਤ ਬੇਸ਼ਰਮ ਆਦਮੀ ਮਨੂਸ ਆਦਮੀ ਹੈ। ਪਤਾ ਨਹੀਂ ਕੀ ਗੰਦੀ ਫਿਲਮ ਇਹਦੀ ਕੋਈ ਨਾ ਕੋਈ ਜਿਹੜਾ ਕਿ ਇੰਨੀ ਬਿਸਤੀ ਦੇ ਬਾਅਦ ਵੀ ਆ ਜਾਂਦਾ ਬਗੈਰਤ ਬਿਲਕੁਲ ਬਗੈਰ। ਅਤੇ ਮੈਂ ਕਿਹਾ ਬਾਬਾ ਜੀ ਫਿਕਰ ਨਾ ਕਰੋ। ਹਾਂ ਉਹ ਹਿਸਾਬ ਨਹੀਂ ਗਾ, ਉਹ ਬਿਲਕੁਲ ਦੂਜਾ ਹਿਸਾਬ ਹੈ ਖਲੀਫੇ ਵਾਲਾ। ਹਾਂ ਖਲੀਫੇ ਨੇ ਆ ਕੇ ਜਿਹੜਾ ਨਾ ਉਹ ਬਿਲਕੁਲ ਸੈੱਟ ਕਰ ਦੇਣਾ ਕੰਮ। ਬਾਬਾ ਜੀ ਕਹਿੰਦੇ ਅੱਛਾ ਯਾਰ ਹੁਣ ਪਤਾ ਨਹੀਂ ਕਦੋਂ ਆਊਗਾ। ਖੈਰ ਜਦੋਂ ਵੀ ਖਲੀਫਾ ਆਏ ਬਾਬਾ ਜੀ ਕਹਿੰਦੇ ਅਤੇ ਯਾਰ ਉਹ ਆਪਣਾ ਜਮਹੂਰੀਅਤ ਲੈ ਆਏਗਾ। ਮੈਂ ਕਹਿੰਦੀ ਖਲੀਫਾ ਜਮਹੂਰੀਅਤ ਦਾ ਖਲੀਫੇ ਦਾ ਕੋਈ ਤਾਲੁਕ ਨਹੀਂ। ਬਾਬਾ ਜੀ ਕਹਿੰਦੇ ਕੀ ਮਤਲਬ? ਮੈਂ ਕਿਹਾ ਯਾਰ ਉਹ ਆਪਣਾ ਖਲੀਫਾ ਦਾ ਆਫਤਾਬ ਸਾਹਿਬ ਨੇ ਇੱਕ ਵਾਰੀ ਦੱਸਿਆ ਸੀ ਕਿ ਵੀ ਉਹ ਖਲੀਫਾ ਆਏਗਾ ਅਤੇ ਉਹ ਆ ਕੇ ਜਿਹੜਾ ਨਾ ਉਹ ਜਮਹੂਰੀਅਤ ਦਾ ਵੀ ਫਰਕ ਕਰ ਦੇਗਾ ਜਿਹੜੀ ਅੱਗੇ ਹੀ ਨਹੀਂ ਹੈ। ਬਾਬਾ ਜੀ ਕਹਿੰਦੇ ਯਾਰ ਡਿਕਟੇਟਰਸ਼ਿਪ ਤਾਂ ਫਿਰ ਪਹਿਲੇ ਮੌਜੂਦ ਹੈ, ਹੁਣ ਖਲੀਫੇ ਦਾ ਕੀ ਕੰਮ ਹੈ? ਮੈਂ ਕਿਹਾ ਉਹ ਆਪਣੀ ਡਿਕਟੇਟਰਸ਼ਿਪ ਲੈ ਕੇ ਆਏਗਾ ਨਾ ਖਲੀਫਾ, ਜਮਹੂਰੀਅਤ ਵਾਲਾ ਕੰਮ ਨਹੀਂ ਭੁੱਲ ਜਾਓ।
ਉਹ ਨਿਜ਼ਾਮ ਇੱਕ ਬਣਾ ਦੇਗਾ, ਮੇਰਾ ਮਤਲਬ ਹੈ ਇੱਦਾਂ ਦਾ ਨਿਜ਼ਾਮ ਖਲੀਫਾ ਬਣਾ ਦੇਗਾ ਕਿ ਉਹ ਬਾਬਾ ਜੀ ਕਹਿੰਦੇ ਈਰਾਨ ਹੀ ਬਣਾ ਦੇਗਾ। ਮੈਂ ਕਿ ਨਹੀਂ, और फिक्र ना करो बाबा जी, कोई ऐसे गंदे निज़ाम से तो जान छुटेगी, कोई इंसाफ का निज़ाम होएगा, कोई जमहूरीत तो खैर नहीं होएगी। बाबे कहते यार चलो अल्लाह करे यार चलो आ ही जावे, आके इमरान खान तो रहा करावे, इमरान खान रहा करवा दे। मैं कहा बाद बाबे कहते ਉਹਦੇ बाद ਅਸੀਂ ਕਹਾਂਗੇ ਕਿ ਮਿਹਰਬਾਨੀ ਖਲੀਫਾ ਸਾਹਿਬ ਹੁਣ ਤੁਸੀਂ ਘਰ ਜਾਓ ਤੇ ਖਾਨ ਨੂੰ ਹਕੂਮਤ ਕਰਨਗੇ। ਮੈਂ ਕਹਿੰਦੀ ਬਾਬਾ ਜੀ ਇੱਦਾਂ ਨਹੀਂ ਹੋਣਾ, ਉਹਨੇ ਵੀ ਕਿਸੇ ਹਿਸਾਬ ਨਾਲ ਆਉਣਾ। ਬਾਬੇ ਕਹਿੰਦੇ ਵੈਸੇ ਅਗਰ ਉਹ ਆਇਆ ਨਾ ਮੈਨੂੰ ਸ਼ੱਕ ਆ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਜਿੱਦਾਂ ਹੀ ਖਲੀਫਾ ਆਇਆ ਨਾ ਤੇ ਉਹਨੂੰ ਆਉਂਦੇ ਉਹਨਾਂ ਨੇ ਇੱਟਾਂ ਲਟਕਾ ਦੇਣੀਆਂ ਕੰਪਨੀ ਵਾਲਿਆਂ ਨੇ, ਤੇ ਉਹਦੇ ਬਾਅਦ ਉਹਨੇ ਕਹਿਣਾ ਕਿ ਅਸਲ ਖਲੀਫਾ ਤੇ ਹਾਫਿਜ਼ ਸਾਹਿਬ ਨੇ। ਮੈਂ ਨਹੀਂ, ਮੈਂ ਕਿ ਨਹੀਂ ਯਾਰ ਇੱਦਾਂ ਨਹੀਂ, ਖਲੀਫਾ ਆਏਗਾ ਇਨਸ਼ਾਅੱਲਾ, ਉਹ ਐਸੀ ਤੈਸੀ ਪਟ ਕੇ ਇਹਨਾਂ ਦੀ ਜ਼ਰੂਰਤ ਹੋਣੀ ਹੈ, ਇਹਨਾਂ ਨੇ ਨਜ਼ਰ ਹੀ ਨਹੀਂ ਆਉਣਾ। ਬਾਬਾ ਜੀ ਕਹਿੰਦੇ ਯਾਰ ਕੀ ਬੰਦੂਕਾਂ ਲੈ ਕੇ ਆਏਗਾ, ਕਿੱਦਾਂ ਆਏਗਾ ਖਲੀਫਾ? ਮੇਰਾ ਮਤਲਬ ਆ ਨੋਰਮਲ ਇੱਕ ਬੰਦਾ, ਇਹ ਮੇਰਾ ਮਤਲਬ ਇਹ ਤੇ ਗਾਇਬ ਕਰ ਦਿੰਦੇ ਬੰਦਾ, ਪਤਾ ਲੱਗੇ ਖਲੀਫਾ ਵੀ ਗਾਇਬ ਹੋ ਗਿਆ, ਆ ਇੱਧਰ ਆਇਆ ਉੱਧਰ ਇਹਨਾਂ ਨੇ ਗਾਇਬ ਕਰਤਾ। ਮੈਂ ਕਹਿੰਦੀ ਯਾਰ ਬਾਬੇ ਕਹਿੰਦੇ ਕੋਈ ਬੜੀ ਵੱਡੀ ਫੌਜ ਲੈ ਕੇ ਆਏਗਾ। ਮੈਂ ਕਹਿੰਦੀ ਨਹੀਂ ਆਹੀ ਫੌਜ ਆ ਭਾਜੀ। ਬਾਬਾ ਕਹਿੰਦੇ ਉਹ ਇਹਨਾਂ 'ਚ ਹੀ ਆ। ਮੈਂ ਕਿਹਾ ਨਹੀਂ ਯਾਰ ਇਹਨਾਂ 'ਚ ਨਹੀਂ ਗਾ, ਉਹ ਆ ਜਾਏਗਾ ਤੇ ਪਤਾ ਲੱਗ ਜਾਏਗਾ, ਕਿਉਂ ਐਵੇਂ ਤਾਵਲੇ ਹੋਈ ਜਾਂਦੇ। ਮੈਂ ਬਾਬਾ ਜੀ ਕਹਿੰਦੇ ਯਾਰ ਅੱਛਾ ਯਾਰ ਚਲੋ ਅੱਲਾ ਖੈਰ ਕਰੇ। ਤੇ ਬਾਬਾ ਜੀ ਕਹਿੰਦੇ ਚਲੋ ਆਏਗਾ ਤੇ ਦੇਖੀ ਜਾਏਗੀ। ਹਾਂ ਲੇਕਿਨ ਇਹ ਵਾ ਕਿ ਮੇਰੀ ਖਾਹਿਸ਼ ਵੀ ਆ, ਉਹ ਖਲੀਫੇ ਨੂੰ ਕਹੀ ਯਾਰ ਜ਼ਰਾ ਲਾਜ਼ਮੀ ਪੂਰੀ ਕਰ ਦੇ। ਮੈਂ ਕਿਹਾ ਬਾਬਾ ਜੀ ਹੋ ਸਕਦਾ ਖਲੀਫਾ ਦੇਖ ਰਿਹਾ ਹੋਵੇ ਤੁਹਾਨੂੰ, ਖਲੀਫਾ ਦੇਖ ਰਿਹਾ ਹੋਵੇ ਤੇ ਦਿਲ 'ਚ ਸੋਚ ਰਿਹਾ ਹੋਵੇ ਕਿ ਮੈਂ ਜਦੋਂ ਹੀ ਆਉਣਾ ਨਾ ਇਹ ਬਾਬੇ ਨੂੰ ਤਾਂ ਮੈਂ ਸਭ ਤੋਂ ਪਹਿਲੇ ਟੰਗਣਾ। ਇਹ ਜਿਹੜਾ ਮਾਹੌਲ ਕਰਦਾ ਨਾ ਬਾਬਾ ਜੀ ਕਹਿੰਦੇ ਚਲੋ ਯਾਰ ਉਹਨੂੰ ਕਹੋ ਟੰਗ ਨਹੀਂ ਚਾਹੇ ਬਾਬੇ ਨੂੰ। ਹਾਂ ਬਾਬੇ ਨੂੰ ਆਉਂਦੀ ਟੰਗ ਦੀ, ਲੇਕਿਨ ਬਾਬੇ ਦੀ ਇੱਕ ਖੁਆਇਸ਼ ਪੂਰੀ ਕਰ ਦੇਵੇ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਯਾਰ ਉਹਨੂੰ ਕਹੀਂ ਕਿ ਬਾਬੇ ਨੂੰ ਟੰਗਣ ਤੋਂ ਪਹਿਲੇ ਬਾਬੇ ਦੇ ਨਿਕਾਹ ਡੱਡੂ ਨਾ ਕਰਾ ਦੇ। ਬਾਬਾ ਜੀ ਯਾਰ ਉਹ ਨਿਕਾਹ ਕਰਾਉਣਾ? ਬਾਬਾ ਜੀ ਕਹਿੰਦੇ ਯਾਰ ਕੁਛ ਵੀ ਕਰਾ ਸਕਦਾ ਖਲੀਫਾ ਜੀ ਹੈ। ਉਹਨੇ ਕਿਹਾ ਵੀ ਬਾਬੇ ਦਾ ਨਿਕਾਹ ਡੱਡੂ ਨਾ ਕਰਾ ਦੇ ਤੇ ਫਿਰ ਭਾਵੇਂ ਟੰਗ ਦੇ। ਮੈਂ ਕਿਹਾ ਬਾਬਾ ਜੀ ਉਹਨੇ ਫੌਰਨ ਨਿਕਾਹ ਦੇ ਬਾਅਦ ਤੈਨੂੰ ਟੰਗ ਦੇਣਾ। ਬਾਬਾ ਜੀ ਕਹਿੰਦੇ ਨਹੀਂ ਯਾਰ ਚਲੋ ਇੱਕ ਦੋ ਦਿਨ ਤਾਂ ਦੇਵੇ ਨਿਕਾਹ। ਮੈਂ ਕਿਹਾ ਬਾਬਾ ਜੀ ਇੱਕ ਦੋ ਦਿਨ? ਬਾਬੇ ਕਹਿੰਦੇ ਚਲੋ ਗਲੀਮੇ ਵਾਲਾ ਦਿਨ ਟੰਗ ਦੇ। ਮੈਂ ਕਿਹਾ ਲੈ ਇੱਕ ਦਿਨ ਬਾਅਦ ਹੀ? ਮੈਂ ਕਿਹਾ ਹੋ ਸਕਦਾ ਉਹ ਤੁਹਾਡੇ ਤੇ ਰਹਿਮ ਖਾ ਲਵੇ, ਉਹ ਕਹੇ ਜਾ ਬਾਬਾ ਸਾਲ ਬਾਅਦ ਟੰਗਾਂਗੇ ਤੈਨੂੰ। ਬਾਬਾ ਜੀ ਕਹਿੰਦੇ ਨਹੀਂ ਸਾਲ ਨਹੀਂ, ਹਾਂ ਚਲੋ 2 ਦਿਨ ਬਾਅਦ ਟੰਗ ਦੇਵੇ। ਮੈਂ ਕਿਹਾ ਉਹ ਬਾਬਾ ਜੀ ਕਹਿੰਦੇ ਐਸ ਉਮਰ ਦੇ ਵਿੱਚ ਜਿਹੜਾ ਨਾ ਜਿੱਦੇ ਨਾਲ ਮੇਰੀ ਅੱਗੇ ਲੜਾਈ ਚੱਲ ਰਹੀ ਹੈ, ਮੈਨੂੰ ਪਤਾ ਜਿੱਦ ਦੀ ਤੇ ਮੈਂ ਚਤਰੋਲ ਕਰੀ ਰੱਖਦਾ, ਦਵਾਈ ਉਹਦੇ ਕੋਲ ਹੀ ਹੁੰਦੀ ਹੈ, ਉਹਨੇ ਮੈਨੂੰ ਦੇਣੀ ਨਹੀਂ। ਤੇ ਬਾਬਾ ਜੀ ਕਹਿੰਦੇ ਸਾਲ ਦੇ ਵਿੱਚ ਤਾਂ ਐਵੇਂ ਤਲਾਕ ਹੋ ਜਾਣੀ ਹੈ, ਕਿਉਂਕਿ 3 ਮਹੀਨਿਆਂ 'ਚ ਹੋ ਜਾਣੀਆਂ। ਹਾਂ ਬਿਹਤਰ ਆ ਕਿ ਵੀ 2-4 ਦਿਨ ਬਾਅਦ ਵਿਆਹ ਕਰਾਓ। ਹਾਂ ਤੇ ਜਾਓ। ਲੱਕੀ ਸੋ ਮਚ।